अस्सलाम वालेकुम लो जी तुसीं देख रहे पंजाबी चैनल तुहाडा सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰੋ, ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰੋ ਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਇੱਕ ਵਾਰ ਬਾਦਸ਼ਾਹ ਨੇ ਨਾਰਕਲੀ ਨੂੰ ਚੁਣਵਾ ਦਿੱਤਾ ਸੀ ਦੀਵਾਰ ਦੇ ਵਿੱਚ, ਹਾਂਜੀ ਇੰਝ ਹੀ ਸਾਨੂੰ ਵੀ ਇਹ ਫਾਇਰਵਾਲ 'ਚ ਚੁਣਵਾਈ ਜਾ ਰਹੇ ਨੇ। ਐਡੀ ਕੋਈ ਗੱਲ ਨਹੀਂ, ਰਲ ਮਿਲ ਕੇ ਅਸੀਂ ਕੋਈ ਖੱਪਾ ਖੁੱਪਾ ਕੱਢ ਹੀ ਲਵਾਂਗੇ। ਹਾਂ ਇਹ ਵਾਲ 'ਚ ਮੈਂ ਮਤਲਬ ਦੀਵਾਰ 'ਚ हाँ रल मिल के ऐसी कोई गल नहीं। लो जी मैं तुहानूं दस्सण जा रहा कि साडी मुकद्दर माड़े किस्मत खराब जो होवे ना बंदे दी फिर इंज हुंदा जो साडे नाल हो रहा। हाँ जी मुकद्दर तुसीं कह लो कि की खराब के मैं वो गल कर रहा वां कि जिहड़ी अपना इस कौम नूं डांग दित्ती है बेकारी ने। हाँ जी वो देख लो वो कह रहा है डांग आपको फिरनी है इंशाअल्लाह। हाँ बिल्कुल यही डांग की गल कर रहा मैं। ਤੁਸੀਂ ਸਮਝ ਰਹੇ ਹੋ ਕਿ ਮੈਂ ਡਾਂਗ ਦੀ ਗੱਲ ਕਰ ਰਿਹਾ। ਡਾਂਗ ਤਾਂ ਉਹਨੇ ਦਿੱਤੀ, ਉਹਨੇ ਪਹਿਲੇ ਕਹਿਤਾ ਸੀ ਕਿ ਡਾਂਗ ਮੈਂ ਤੁਹਾਨੂੰ ਦੇਣੀ ਹੈ, ਡਾਂਗ ਫੇਰਨੀ ਹੈ। ਹਾਂ ਉਹ ਡਾਂਗ ਉਹਨੇ ਪੂਰੀ ਕੌਮ ਨੂੰ ਇੰਝ ਲੰਮਾ ਪਾ ਕੇ ਫੇਰ ਛੱਡੀ ਉੱਤੇ। ਹਾਂਜੀ ਉਹਨੇ ਜਨਾਬ ਬਿਜਲੀ ਦੀਆਂ ਕੀਮਤਾਂ ਵਧਾ ਦਿੱਤੀਆਂ, ਹਾਂਜੀ ਉਹਨੇ ਟੈਕਸ ਲਾਤੇ ਤੁਹਾਡੇ 'ਤੇ, ਸਾਰਾ ਕੁਛ ਕਰਾ ਕੇ ਅਤੇ ਪੈਟਰੋਲ ਵੀ ਵਧਾ ਦਿੱਤਾ। ਹਾਂ ਇਹ ਹੁਣ ਗੱਲ ਆਈ ਹੈ ਅਸਲ ਜਿੱਥੇ ਮੈਂ ਤੁਹਾਨੂੰ ਲੈ ਕੇ ਆ ਰਿਹਾ ਵਾਂ। ਦੇਖੋ ਬਿਜਲੀ ਵਧਾਈ, ਦੂਜੀਆਂ ਚੀਜ਼ਾਂ ਵਧਾਈਆਂ ਸਾਡੇ ਨੂੰ ਕੋਈ ਆਸਰਾ ਨਹੀਂ ਗਾ। ਹਾਂ ਸਾਨੂੰ ਪਤਾ ਕਿ ਯਾਰ ਜਿੰਨੀ ਵੀ ਵਧਾ ਦੇਣ ਹਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ ਇਹਨਾਂ ਦੇ ਖਿਲਾਫ। ਹਾਂ ਅਸੀਂ ਨਾ ਹਕੂਮਤ ਗਿਰਾ ਸਕਦੇ ਹਾਂ, ਨਾ ਕੋਈ ਹੋਰ ਐਸਾ ਬੰਦਾ ਜਿਹੜਾ ਕਿ ਇਹ ਮਹਿੰਗਾਈ ਦੇ ਖਿਲਾਫ ਉੱਠੇ ਅਤੇ ਹਕੂਮਤ ਗਿਰਾ ਦੇਵੇ, ਨਹੀਂ। ਲੇਕਿਨ ਜਦੋਂ ਵਧਾਇਆ ਨਾ ਇਹਨਾਂ ਨੇ ਪੈਟਰੋਲ, ਓਏ ਹੋਏ ਹੋਏ ਹੋਏ, ਉਦੋਂ ਸਾਡੇ ਬਦਕਿਸਮਤੀ ਜਿਹੜੀ ਨਾ ਉਹ ਸਾਡੇ ਅੱਗੇ ਆ ਗਈ। ਹੁਣ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਜੀ ਹੋਇਆ ਕੀ। ਲੋ ਜੀ ਬੇਕਾਰੀ ਹਕੂਮਤ ਚੋਰ ਹਕੂਮਤ ਨੇ ਪੈਟਰੋਲ ਵਧਾਇਆ 7 ਰੁਪਏ ਤੇ 45 ਪੈਸੇ। ਹਾਂਜੀ ਅਗਰ ਇਹ 2 ਰੁਪਏ 65 ਪੈਸੇ ਹੋਰ ਵਧਾ ਦਿੰਦੇ ਵਿੱਚ, ਹਾਂਜੀ ਤੇ ਫਿਰ ਹਕੂਮਤ ਗਈ ਸੀ। ਹੁਣ ਤੁਸੀਂ ਸਮਝ ਲਗੇ ਯਾਰ ਇਹ ਕੀ ਗੱਲ ਹੈ। ਮੈਂ ਤੁਹਾਨੂੰ ਸਹੀ ਦੱਸ ਰਿਹਾ ਵਾਂ। ਜੇ ਇਹ ਅੱਛਾ ਹਿਸਾਬ ਕਿਤਾਬ ਤੁਹਾਨੂੰ ਮੈਂ ਸਮਝਾ ਦੇਵਾਂ, 7 ਰੁਪਏ 45 ਪੈਸੇ ਪਲੱਸ 2 ਰੁਪਏ ਤੇ 65 ਪੈਸੇ ਕਿੰਨੇ ਹੋ ਗਏ? 10 ਰੁਪਏ ਹੋ ਗਏ। ਜੇ 10 ਰੁਪਏ ਵਧਾ ਦਿੰਦੀ ਤੇ ਸਵੇਰੇ ਅਸੀਂ ਉੱਠਣਾ ਸੀ ਤੇ ਇੱਥੇ ਸਫਾਇਆ ਹੋਣਾ ਸੀ ਹਕੂਮਤ ਦਾ। ਹਾਂਜੀ ਇਹ ਚੋਰ ਲੁਟੇਰੇ ਸਾਰੇ ਅੰਦਰ ਹੋਣੇ ਸੀ ਜੇਲ੍ਹਾਂ ਦੇ ਵਿੱਚ। ਹਾਂਜੀ ਤੇ ਮੈਂ ਕਹਿੰਦਾ ਕਿ ਕਾਹੀ ਪਲਟ ਜਾਣੀ ਸੀ। ਉਹ ਮੈਂ ਕਿਉਂ ਗੱਲ ਕਰ ਰਿਹਾ ਵਾਂ ਕਿਉਂਕਿ ਜਿਹੜੇ ਆਪਣਾ ਸਾਡੇ ਹਾਫਿਜ਼ ਸਾਹਿਬ ਨੇ, ਹਾਂਜੀ ਉਹ ਮਾਮੂ ਮਨੀਰ ਨਹੀਂ, ਉਹ ਵੀ ਹਾਫਿਜ਼ ਨੇ, ਇਹ ਦੂਜੇ ਹਾਫਿਜ਼ ਨੇ। ਹਾਂਜੀ ਇਹ ਸਾਡੀ ਬਾਜੀ ਹਾਫਿਜ਼ ਹੈ। हाँ बाजी ने मेरा सॉरी गलती हो गई। हाँ मेरा मतलब है कि साद भाई हाफिज साद भाई, हाफिज साद भाई ने क्या सी की क्या सी जरा सुनो। ਹੁਣ ਜੋ ਹੁਣ ਪੈਟਰੋਲ ਮਹਿੰਗਾ, ਇੱਕ 10 ਰੁਪਏ ਦੀ ਵੀ ਅਗਰ ਆਵਾਜ਼ ਆ ਗਈ ਵੀ ਮਹਿੰਗਾ ਹੋਣ ਲੱਗਾ ਤਾਂ ਫਿਰ ਅਸੀਂ ਇਹਨਾਂ ਨੂੰ ਮੁੱਲ ਪਾਵਾਂਗੇ ਕਿ ਮੁਲਕ ਦੇ ਅੰਦਰ ਮਹਿੰਗਾਈ ਕਰਨੀ ਕਿਸ ਤਰ੍ਹਾਂ। ਇਹਨਾਂ IMF ਦੇ ਗੁਲਾਮਾਂ ਨੂੰ ਲੰਮੇ ਪਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਜਨਾਬ ਇਹਨਾਂ ਨੇ ਕੀ ਬਦਮਾਸ਼ੀ ਲਾਈ ਹੋਈ ਇਸ ਮੁਲਕ। ਇੱਥੇ ਰੱਖ ਮਲੰਗੇ। ਹਾਂਜੀ ਲੱਗੀ ਸਮਝ ਹੁਣ। ਹਾਂ ਹੁਣ ਜੋੜੋ ਦੇਖੋ 10 ਰੁਪਏ ਹਕੂਮਤ ਵਧਾ ਦਿੰਦੀ ਤੇ ਸਾਧ ਭਾਈ ਨੇ ਕੀ ਕਿਹਾ ਸੀ ਕਿ 10 ਰੁਪਏ ਦੀ ਜੇ ਆਵਾਜ਼ ਆਈ, ਹਾਂਜੀ ਤੇ ਇਹਨਾਂ ਨੂੰ ਅਸੀਂ ਲੰਮਿਆਂ ਪਾ ਲੈਣਾ, ਇਹਨਾਂ IMF ਦੇ ਗੁਲਾਮਾਂ ਨੂੰ, ਤੇ ਇਹਨਾਂ ਦੀ ਢੋਲਕੀ ਵਜਾ ਦੇਣੀ ਹੈ। ਹਾਂ ਲੇਕਿਨ ਹੋਇਆ ਕੀ, ਹਾਂ ਹਕੂਮਤ ਵੀ ਸਿਆਣੀ ਹੈ, ਉਹਨੂੰ ਪਤਾ ਸੀ ਜੇ 10 ਰੁਪਏ ਦੀ ਆਵਾਜ਼ ਦਿੱਤੀ ਵਧਾਉਣ ਦੀ ਤੇ ਹਾਫਿਜ਼ ਜੀ ਨੇ ਆ ਜਾਣਾ। ਹਾਂ ਇਹਨਾਂ ਨੇ ਮੰਡ ਕੇ ਰੱਖ ਦੇਣਾ ਸਾਨੂੰ। ਇਹ ਡਰ ਗਏ, ਇਹਨਾਂ ਨੇ 7 ਰੁਪਏ 45 ਪੈਸੇ ਵਧਾਏ। ਹਾਂ ਤੇ ਹਾਫਿਜ਼ ਜੀ ਕਹਿਣ ਲੱਗੇ ਕਿ ਮੈਂ ਤੇ 10 ਦੀ ਗੱਲ ਕੀਤੀ ਸੀ, 10 ਵਧਾਉਣਗੇ ਤੇ ਅਸੀਂ ਇhtਜਾਜ ਕਰਵਾਵਾਂਗੇ ਤੇ ਇਹਨਾਂ IMF ਦੇ ਗੁਲਾਮਾਂ ਨੂੰ ਲੰਮਿਆਂ ਪਾ ਕੇ ਠੋਕਾਂਗੇ। ਹਾਂਜੀ ਅਦਰਵਾਈਜ਼ ਨਹੀਂ। ਹਾਂ ਹੁਣ ਦੂਜੇ ਜਿਹੜੇ ਲੋਕ ਨੇ ਉਹ ਹਾਫਿਜ਼ ਸਾਹਿਬ ਦੀ ਹੁਣ ਦੂਜੀ ਕੇਸਟ ਵੀ ਚਲਾ ਰਹੇ ਨੇ। ਉਹ ਕਹਿ ਰਹੇ ਸੀ ਕਿ ਇਹ ਦੇਖੋ ਜੀ ਹਾਫਿਜ਼ ਜੀ ਤੇ ਕਹਿ ਰਹੇ ਸੀ ਕਿ ਅਗਰ ਜੇ ਤੁਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਕਿ ਅਗਰ ਤੁਸੀਂ ਵਧਾ ਸਕਦੇ ਹੋ ਵਧਾਇਓ ਤੇ ਵਧਾਓ, ਫਿਰ ਤੇ ਤਿਆਰੀ ਫੜ ਲਓ ਇਹ ਰਮਜ਼ਾਨ ਦੇ ਬਾਅਦ। ਹਾਂਜੀ ਕੀ ਕਹਿ ਰਹੇ ਸੀ ਉਹਨਾਂ ਨੇ ਜ਼ਰਾ ਸੁਣੋ। ਤੁਸੀਂ ਕਰੋ ਜਾਂ ਨਾ ਕਰੋ, ਪੈਟਰੋਲ ਤੁਹਾਡੇ ਪਿਓ ਨੂੰ ਵੀ ਸਸਤਾ ਕਰਨਾ ਪੈਣਾ ਰਮਜ਼ਾਨ ਤੋਂ ਬਾਅਦ। ਅਸੀਂ ਰੋਜ਼ੇ ਰੱਖ ਲਈਏ, ਤਰਾਵੀਆਂ ਪੜ ਲਈਏ ਤੇ ਤੁਸੀਂ ਵੀ ਤਿਆਰੀ ਇੱਥੇ ਰੱਖ ਮਿਲਾਂਗੀ। ਹਾਂ ਲੋਕੀ ਕਹਿ ਰਹੇ ਨੇ ਕਿ ਇਸ ਬਿਆਨ ਦਾ ਕੀ ਬਣਿਆ। ਚਲੋ ਉਹ ਤਾਂ ਸਮਝ ਆ ਗਈ ਸਾਨੂੰ। ਹਾਂ ਕਿ 10 ਰੁਪਏ ਨਹੀਂ ਵਧੇ, ਜੇ 10 ਦੀ ਆਵਾਜ਼ ਆਂਦੀ ਤੇ ਸਾਰੀ ਚੋਰ ਲੁਟੇਰਿਆਂ ਦੀ ਹਕੂਮਤ, ਹਾਂਜੀ ਹਾਫਿਜ਼ ਸਾਦ ਸਾਹਿਬ ਨੇ ਭਾਈਜਾਨ ਨੇ, ਹਾਂਜੀ ਲਬੇੜ ਕੇ ਰੱਖ ਦੇਣਾ ਸੀ, ਬੇੜੇ ਗਰਕ ਕਰਕੇ ਰੱਖ ਦੇਣਾ ਸੀ। ਹਾਂਜੀ ਪਤਾ ਨਹੀਂ ਹਾਫਿਜ਼ ਸੱਚੀ ਮੁੱਚੀ ਦੇ ਕਿ ਨਹੀਂ,
ਸ਼ਾਇਦ ਉਹੋ ਜਿਹੇ ਹਾਫਿਜ਼ ਨੇ ਜਿਹੋ ਜਿਹੇ ਵੱਡੇ ਹਾਫਿਜ਼ ਸਾਹਿਬ ਨੇ। ਨਹੀਂ, ਇਹ ਮੈਨੂੰ ਲੱਗਦਾ ਕਿ ਅਸਲੀ ਨੇ। ਹਾਂ, ਇਹ ਗੱਲ ਤੇ ਪੱਕੇ ਨੇ ਆਪਣੀ। ਹਾਂ, ਇਹਨਾਂ ਨੇ ਅਜੇ ਵੀ ਕਿਹਾ ਕਿ ਜਦੋਂ ਹੀ 10 ਦੀ ਆਵਾਜ਼ ਲੈ ਕੇ ਮੈਨੂੰ ਦੱਸੋ, ਮੈਂ ਆ ਕੇ ਲੰਮਾ ਪਾ ਦੇਣਾ। ਲੇਕਿਨ ਇਹ ਜਿਹੜਾ ਬਿਆਨ ਹੈ ਨਾ, ਇਹ ਤਾਂ ਲੋਕ ਕਹਿ ਰਹੇ ਨੇ ਕਿ ਦੇਖੋ ਜੀ ਇਹ ਵੀ ਹਾਫਿਜ਼ ਸਾਹਿਬ ਕੋਈ ਨਹੀਂ ਬਾਹਰ ਆਇਆ, ਕਿੰਨੀ ਵਾਰੀ ਵੱਧ ਗਿਆ ਪੈਟਰੋਲ ਤੇ ਹਾਫਿਜ਼ ਸਾਹਿਬ ਜਿਹੜੇ ਨੇ ਨਾ ਉਹ ਸੁੱਤੇ ਨੇ, ਮਰੇ ਨੇ, ਪਤਾ ਨਹੀਂ ਕਿੱਥੇ ਬੜੇ ਨੇ। ਹਾਂ, ਉਹਨਾਂ ਵਾਸਤੇ ਦੇਖੋ ਮੈਨੂੰ ਹਾਫਿਜ਼ ਸਾਹਿਬ ਨਾਲ ਦਿਲੀ ਮੁਹੱਬਤ ਹੈ। ਹਾਂ, ਐਡੀ ਕੋਈ ਗੱਲ ਨਹੀਂ ਹੈਗੀ। ਉਹ ਕਿਉਂ ਹੈ? ਕਿਉਂਕਿ ਹਾਫਿਜ਼ ਸਾਹਿਬ ਨੇ ਦੇਖੋ ਇਹ ਵੀ ਯਾਦ ਰੱਖਣਾ, ਹਾਫਿਜ਼ ਸਾਹਿਬ ਨੇ ਤੁਹਾਨੂੰ ਫਾਰਮ 45 ਵੀ ਦਿੱਤੇ ਨੇ PTI ਵਾਲਿਆਂ ਨੂੰ। ਹਾਂ, ਕਿ ਤੁਸੀਂ ਟੈਲੀ ਕਰਕੇ। ਹਾਂ, ਲੇਕਿਨ ਇਹ ਹੋਰ ਗੱਲ ਹੈ ਕਿ ਉਹ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਕਾਜ਼ੀ ਬੈਠਾ ਉੱਤੇ। ਕਾਜ਼ੀ ਨੇ ਆਪਣੀ ਦਗੜ ਦਿੱਲੀ ਵਿੱਚ ਅਦਾਲਤ ਦੇ ਵਿੱਚ ਮਾਰੀ ਹੈ। ਲੇਕਿਨ ਹੈ ਉੱਧਰ ਮੈਂ ਆਵਾਂ ਬਾਅਦ 'ਚੋਂ। ਲੇਕਿਨ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜਾ ਹਾਫਿਜ਼ ਸਾਹਿਬ ਨੇ ਕਿਹਾ ਨਾ ਰੋਜ਼ੇ ਤੋਂ, ਉਹ ਹਾਫਿਜ਼ ਸਾਹਿਬ ਨੇ ਰਮਜ਼ਾਨ ਦੀ ਗੱਲ ਕੀਤੀ ਤੇ ਰਮਜ਼ਾਨ ਕੋਈ ਨਹੀਂ ਆਇਆ ਅਜੇ। ਤੁਸੀਂ ਕਹੋਗੇ ਯਾਰ ਇਹਦੇ ਪਿਛਲੇ ਰਮਜ਼ਾਨ ਦੀ ਗੱਲ ਕੀਤੀ ਹੈ। ਹਾਂ, ਚਲੋ ਚਾਹੇ ਪਿਛਲੇ ਰਮਜ਼ਾਨ ਦੀ ਜੋ ਗੱਲ ਕੀਤੀ ਉਹਨਾਂ ਨੇ, ਹਾਂ, ਲੇਕਿਨ ਉਹ ਕੀਤੀ ਉਹਨਾਂ ਨੇ ਅਗਲੇ ਰਮਜ਼ਾਨ ਦੀ ਹੈ। ਹਾਂ, ਔਰ ਇਹ ਨਹੀਂ ਪਤਾ ਕਿ ਇਸ ਸਾਲ ਆਉਣ ਰਮਜ਼ਾਨ ਕਿ ਇਸ ਤੋਂ ਵੀ ਅਗਲੇ ਰਮਜ਼ਾਨ ਦੀ ਗੱਲ ਹੈ। ਮੈਂ ਕਦੀ ਨਾ ਕਦੀ ਜਦੋਂ ਕਦੀ ਵੀ ਰਮਜ਼ਾਨ ਦੇ ਵਿੱਚ ਇਹਨਾਂ ਨੇ ਪੈਟਰੋਲ ਦੀਆਂ ਪ੍ਰਾਈਜ਼ਾਂ ਵਧਾਈਆਂ। ਹਾਂ, ਤੇ ਹਾਫਿਜ਼ ਜੀ ਨੇ ਕਹਿ ਦਿੱਤਾ ਹੋਇਆ ਹੁਣ ਜੋ ਪੈਟਰੋਲ ਮਹਿੰਗਾ, ਇੱਕ 10 ਰੁਪਏ ਦੀ ਵੀ ਅਗਰ ਆਵਾਜ਼ ਆ ਗਈ ਵੀ ਮਹਿੰਗਾ ਹੋਣ ਲੱਗਾ ਤਾਂ ਹਾਂ, ਤੁਸੀਂ ਵੀ ਰੋਜ਼ੇ ਰੱਖ ਲਓ, ਅਸੀਂ ਵੀ ਤੇ ਤਿਆਰੀ ਪੜ ਲਓ। ਹਾਂ, ਕਿਉਂਕਿ ਤੁਹਾਨੂੰ ਲੰਮਾ ਪਾ ਕੇ ਨਾ, ਹਾਂ, ਪਤਾ ਲੱਗੇ ਹਾਫਿਜ਼ ਜੀ ਨੂੰ ਲੰਮਾ ਪਾਇਆ ਅਗਲਿਆਂ ਨੇ ਉੱਥੇ। ਹਾਂ, ਮੈਨੂੰ ਤਾਂ ਹੁਣ ਵੀ ਹਾਫਿਜ਼ ਜੀ ਲੰਮੇ ਪਏ ਹੋਏ ਲੱਗਦੇ ਨੇ। ਹਾਂ, ਕਿਉਂਕਿ ਹਾਫਿਜ਼ ਜੀ ਤੁਸੀਂ ਕਹਿ ਲਓ ਕਿ ਸੱਤੂ ਪੀ ਕੇ ਸੁੱਤੇ ਨੇ। ਹਾਂ, ਜਾਂ ਪਤਾ ਨਹੀਂ ਕੋਈ ਚਰਸ ਪੀ ਕੇ ਸੁੱਤੇ ਨੇ, ਕੁਛ ਨਾ ਕੁਛ ਹੈ। ਮੇਰਾ ਖਿਆਲ ਹੈ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਉਹ ਚਰਸ ਦੇ ਬਹੁਤ ਸ਼ੌਕੀਨ ਨੇ। ਉਹੀ ਲਾ ਕੇ ਡਿਪਟੀ ਦੇ ਯਾਰ ਨੇ, ਯਾਰ ਬੇਲੀ ਡਿਪਟੀ ਦੇ। ਹਾਂ, ਤੇ ਡਿਪਟੀ ਦੇ ਯਾਰ ਹੋਵੇ ਚਰਸ ਨਾ ਪੀਏ, ਇਹ ਨਹੀਂ ਹੋ ਸਕਦਾ। ਹਾਂ, ਚਰਸ ਤੇ ਡੱਡੂ ਨਹੀਂ ਬਚਿਆ, ਹਾਫਿਜ਼ ਜੀ ਨੇ ਕਿੱਥੋਂ ਬਚਣਾ। ਇਹ ਸਾਰੀ ਗੇਮ ਹੋ ਰਹੀ ਹੈ। ਮੈਂ ਤੁਹਾਨੂੰ ਦੱਸਦਾ, ਫਿਕਰ ਵਾਲੀ ਕੋਈ ਗੱਲ ਨਹੀਂ। ਅਗਲੇ ਰਮਜ਼ਾਨ ਅਗਰ ਇਹਨਾਂ ਨੇ 10 ਰੁਪਏ ਦੀ ਆਵਾਜ਼ ਲਾ ਕੇ ਮਹਿੰਗਾਈ ਕੀਤੀ ਹਾਂ ਇਹਦੀ ਪੈਟਰੋਲ ਦੀ, ਤੇ ਬਸ ਸਮਝ ਲਓ ਹੁਕੂਮਤ ਫਾਰਗ, ਹੁਕੂਮਤ ਪਕੌੜੇ ਲਾ ਦੇਣਗੇ ਹਾਫਿਜ਼ ਜੀ ਆ ਕੇ। ਹਾਂਜੀ, ਇੱਕ ਤਾਂ ਇਹ ਗੱਲ ਹੋ ਗਈ। ਦੂਜੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਅੱਜ ਜਨਾਬ ਮਾਈ ਨਿਕਲੀ ਹੈ ਔਰ ਮਾਈ ਨਿਕਲ ਕੇ ਆਪਣਾ ਗੰਦਾ ਪਾਣੀ ਲੱਭਦੀ ਫਿਰਦੀ ਸੀ। ਔਰ ਤੁਸੀਂ ਕਹੋਗੇ ਗੰਦਾ ਪਾਣੀ ਉੱਤੇ ਡੁੱਬ ਕੇ ਮਰਨਾ ਸੀ ਮਾਈ ਨੇ। ਹਾਂ, ਐਡੀ ਸ਼ਰਮ ਹਿਆ ਹੁੰਦੀ ਮਾਈ ਨੂੰ, ਤੇ ਮਾਈ ਅੱਜ ਜ਼ਿੰਦਾ ਹੁੰਦੀ। ਹਾਂ, ਨਹੀਂ, ਮਾਈ ਲੱਭ ਰਹੀ ਸੀ ਕਿ ਬਾਰਿਸ਼ ਬੁਰਿਸ਼ ਹੋਈ ਹੈ ਲਾਹੌਰ 'ਚ। ਹਾਂਜੀ, ਤੇ ਉਹ ਲੱਭ ਰਹੀ ਹੈ ਕਿ ਵੀ ਇਹ ਪਾਣੀ ਕਿੱਥੇ ਖੜਾ ਹੈ। ਹਾਂ, ਆਪ ਡਿਫੈਂਸ 'ਚ ਫਿਰਨ ਡਈ ਹੈ, ਡਿਫੈਂਸ 'ਚ ਕਿੱਥੇ ਪਾਣੀ ਖੜਾ। ਹਾਂ, ਜਾਂ ਉਹਦੇ 'ਚ DHA ਦੇ ਵਿੱਚ ਉਹ ਮਰੇ ਉੱਧਰ ਜਾ ਜ਼ਰੂਰ ਸ਼ਹਿਰ। ਤੇ ਉਹਨੂੰ ਕਿਸੇ ਨੇ ਦੱਸਿਆ ਕਿ ਮਾਈ ਉੱਧਰ ਜਾ, ਅੰਦਰ ਜਾ ਕੇ ਤੇ ਹਿਸਾਬ ਕਿਤਾਬ ਲਾ। ਉਹ ਮਾਈ ਫਿਰ ਗਈ। ਮਾਈ ਨੇ ਫਿਰ ਜਿਹੜਾ ਨਾ ਆਰਡਰ ਵੀ ਕੀਤੇ ਕਿ ਮੇਰੇ ਲੰਬੇ ਬੂਟ ਲੈ ਆਓ। ਜਿਵੇਂ ਚਾਚਾ ਖੜਾ ਹੁੰਦਾ ਸੀ ਉਵੇਂ ਇਹ ਵੀ ਖੜੀ ਹੋਈ। ਫਿਰ ਮਾਈ ਗਈ ਜਨਾਬ ਇੱਕ ਜਗ੍ਹਾ ਤੇ मुआयना कर जरा चेक करो कितने गई। इधर कमाल मंडी का, दिल मोहम्मद रोड का मैम, उसके अलावा एबट रोड का, पेट्रोल रोड का सारा पानी यहाँ इकट्ठा होता है। अच्छा। ये हमारा सबसे कदीम आप लोग ऊपर आ जाओ, आ जाओ। ये हमारा स्टाफ है जो यहाँ मौजूद है। आने दे, आने दे। पूरे स्टाफ को आने दे। जी ये माई जाके देख रही है, फिर रही है, निज़ाम चेक कर रही है। हाँ जी, और चेक कर रही है कि कित्थे दा पानी किहड़े नाले 'च जा रहा है, किहड़े नाले दा पानी वो किहड़े वड्डे नाले 'च जा रहा है। हाँ, और माई हिसाब किताब ला रही है, देख रही है कि भाई जे ड्रेनेज सिस्टम है ये कोई काम दा है तो इस ड्रेनेज सिस्टम में मैं अपने अंदर भी लवा लवां। हाँ, क्योंकि माई दे विच भी उन्ना ही गंद है जिन्ना गंदे नाले 'च। हाँ, तो माई जो गल करेगी झूठ बोलेगी, जो गल करेगी वाहियाती फैलाएगी। गंदियां फिल्मां तो लैके हर गंदा काम माई च कुट के भरिया। इन्नी गंदगी जिथे होवे और फिर माई का बनता जाके ड्रेनेज सिस्टम चेक करना कि भी जो कोई सिस्टम चंगा है तो वह कोई छोटा मॉडल बनवा के माई अपने अंदर सर्जरी नाल फिट करवा लवे, जिहड़ा अंदर का गंद माई दे हाँ जी अंदर ही ड्रेन कर दे। कोई सबता ला दे कोई बेड़े गरक हो जाने दे। हाँ जी, नाल डड्डू भी फिर रहा सी नाल। डड्डू माई दे बहुत करीब आ। तुहानूं पता जिहो जी माई जिहो जी माई का दिमाग उहो जिहा डड्डू का दिमाग। मतलब एक काम है तुहाडे करन वाले, यार कोई खुदा दा खौफ करो। ओ भाई महंगाई घट करो। हाँ, जिहड़ा तुहाडा काम है, जिहड़ियां प्राइज़ां वधियां उत्थे जाके छापे मारो, देखो लोकां नूं लुट्टण डे ने लोग।
ਹਾਂ ਜਿਹੜੇ ਦੁਕਾਨਦਾਰ ਨੇ ਕੀ ਪ੍ਰਾਈਸ ਨਾਲ ਲਾ ਰਹੇ ਨੇ, ਕੀ ਹਿਸਾਬ ਕਿਤਾਬ ਹੈ। ਮਹਿੰਗਾਈ ਘੱਟ ਕਰੋ। ਉਹ ਬਿਜਲੀ ਦੇ ਬਿੱਲ ਘੱਟ ਕਰ। ਮਾਈ ਆਈ ਸੀ ਜਦੋਂ ਇਸ ਤੋਂ ਪਹਿਲੇ ਇਲੈਕਸ਼ਨਾਂ 'ਚ, ਉਹ ਕਿਹਾ ਜੀ ਬਸ ਜੀ ਅਸੀਂ ਤੇ ਜਨਾਬ ਛਾ ਦਾਂਗੇ। ਉਹ ਬਣਿਆ ਸਿਸਟਮ ਮਾਈ ਦਾ ਵੀ, ਦੇਖੋ ਜ਼ਰਾ ਕੀ ਸ਼ੁਗਰ ਲਾ ਰਹੇ ਨੇ ਲੋਕੀ ਮਾਈ ਨਾਲ। जब वो बिल लेकर जाएंगे जमा कराने के लिए तो उस बिल पर स्टैंप लगेगी कि आपका बिल पंजाब की हुकूमत ने अदा कर दिया है। ਹਾਏ ਹਾਏ ਇਹ ਹੋਇਆ ਮਾਈ ਝੂਠੀ, ਬੜੀ ਵੱਡੀ ਅਜ਼ਲਾਂ ਦੀ ਝੂਠੀ ਮਾਈ। ਹਾਂ ਬੇੜੇ ਗਰਕ ਹੋ ਗਏ। ਬਾਬਾ ਜੀ ਕਹਿਣ ਫਰਮਾਨ ਲੱਗੇ ਕਿ ਯਾਰ ਇਹ ਗਈ ਤੇ ਸੀ ਉੱਥੇ, ਹਾਂ ਉਹ ਮੌਕਾ ਅੱਛਾ ਸੀ, ਕੋਈ ਚੰਗਾ ਜਿਹਾ ਗਟਰ ਦੇਖ ਕੇ ਇਹਨੂੰ ਵੀ ਉੱਥੇ ਸੁੱਟ ਦਿੰਦਾ ਹੈ। ਮੈਂ ਬਾਬਾ ਜੀ ਡੱਡੂ ਸਮੇਤ। ਬਾਬਾ ਕਹਿੰਦੇ ਨਹੀਂ, ਡੱਡੂ ਮੇਰੇ ਵਾਸਤੇ ਬਚਾ ਲੈਂਦੇ। ਮਾਈ ਜਾਂਦੀ ਹੈ ਜਾਵੇ, ਹਾਂ ਡੱਡੂ ਮੇਰੇ ਵਾਲੇ ਕਰੋ, ਲੱਗੀ ਸਮਝ। ਓਏ ਦਿਪਟੀ ਓਏ।